ਅੱਜ ਦੇ ਬਚने ਲਈ ਤੁੰਦੇ ਆਭਾਰੀ ਹਾਂ ਤੇ ਮੇਰੀ ਬੇਨਤੀ ਹੈ ਕਿ ਉਹ ਅਸਾਂ ਦੇ ਜੀਵਨੇ ਕੀ ਪ੍ਰਭਾਵਿਤ ਕਰਗਾ ਤੇ ਅਸਾਂ ਦੀ ਮਦਦ ਕਰਗਾ। ਹੁਣ ਜੇ ਮੈਂ ਅੱਜ ਇਸ ਮੰਚ ਉੱਪਰ ਆਈ ਹੁੰਦੀ ਤਾਂ ਤੁਹਾਨੂੰ ਦੱਸਣਾ ਹੁੰਦਾ ਕਿ ਮੈਂ ਕਿਹੜੇ ਬਾਰੇ ਚ ਸਿਖਾਣੇ ਵਾਲੀ ਹਾਂ। ਜੇ ਮੈਂ ਗਲਾਇਆ ਹੁੰਦਾ ਮਿੱਕੀ ਇਸ ਹਫਤੇ ਪਤਾ ਚੱਲਿਆ ਕਿ ਮਿੱਕੀ ਦਿਲੇ ਦੀ ਬਿਮਾਰੀ ਹੈ ਤੇ ਤੁਸੀਂ ਸਾਰਿਆਂ ਨੇ ਆਖਿਆ ਹੁੰਦਾ ਤੇ ਸੱਚਾਈ ਇਹ ਹੈ ਕਿ ਮਿੱਕੀ ਸੱਚਮੁੱਚ ਹੀ ਦਿਲੇ ਦੀ ਬਿਮਾਰੀ ਹੈ ਤੇ ਤੁੰਦੇ ਕੀ ਵੀ ਹੈ। ਇੱਥੇ ਬੋਏ ਦੇ ਹਰ ਬੰਦੇ ਦਾ ਤੇ ਮੇਰੇ ਦਿਲ ਦਾ ਇੱਕੋ ਹੀ ਹਾਲ ਹੈ ਤੇ ਹਰ ਵਾਰੀ ਜਿਲੇ ਮੈਂ ਡਾਕਟਰ ਕੋਲ ਜਾਈ ਕੇ ਚੈੱਕਅਪ ਕਰਾਨੀ ਆ, ਮੈਂ ਸਾਲ 'ਚ ਇੱਕ ਵਾਰੀ ਕਰਨੀ ਆ। ਉਹ ਹਰ ਵੇਲੇ ਮੇਰੇ ਦਿਲੇ ਦੀ ਚੈੱਕਅਪ ਕਰਦੇ ਹਨ। ਮਿੱਕੀ ਵਿਸ਼ਵਾਸ ਹੈ ਕਿ ਇੱਕ ਮਸੀਹ ਕੀ ਆਪਣੇ ਦਿਲੇ ਦਾ ਚੈੱਕਅਪ ਉਸ ਤੋਂ ਜ਼ਿਆਦਾ ਕਰਾਉਣਾ ਚਾਹੀਦਾ ਹੈ। ਕਿਉਂ ਕਿ ਇਹ ਬਿਲਕੁਲ ਸੱਚੀ ਤੇ ਹੈਰਾਨੀ ਵਾਲੀ ਗੱਲ ਹੈ ਕਿ ਅਸ ਸਾਰਿਆਂ ਰਿਵਾਜਾਂ ਕੀ ਪੂਰੀ ਕਰ ਸਕਨੇ ਆ ਤੇ ਉਹ ਸਾਰੇ ਮਸੀਹ ਕੰਮ ਕਰੀ ਸਕਨੇ ਆ ਜਿਹੜਾ ਅਸ ਕਰੇ ਕਰਨੇ ਹਾਂ, ਪਰ ਫਿਰ ਵੀ ਅਸਾਂ ਦੇ ਦਿਲ 'ਚ ਹੌਲੇ ਹੌਲੇ ਕੁਝ ਅੰਦਰ ਚਲੀ ਜਾਂਦਾ ਹੈ ਜਿਹੜਾ ਅਸਾਂ ਕੀ ਦੁੱਖ ਪਹੁੰਚਾਉਂਦਾ ਹੈ, ਕੰਨੇ ਸਾਰੇ ਲੋਕਾਂ ਕੀ ਦੁਖੀ ਕਰਦਾ ਹੈ। ਕਿ ਅਸਾਂ 'ਚ ਜੋ ਹੁੰਦਾ ਹੈ ਉਹ ਬਾਹਰ ਨਿਕਲਦਾ ਹੈ। ਦਿਲੇ ਦੇ ਕਿਸੇ ਗਲਤ ਹਾਲਤ ਗਈ ਉਸ ਪਰ ਸੁਧਾਰਨ ਦਿਓ, ਅਸਾਂ ਲਈ ਉਨਾ ਹੀ ਚੰਗਾ ਹੁੰਦਾ ਹੈ। ਅਸ ਆਪਣੀ ਜ਼ਿੰਦਗੀ ਦੀਆਂ ਗਲਤ ਗੱਲਾਂ ਕੰਨੇ ਨਿਪਟਣੇ 'ਚ ਜਿੰਨੀ ਦੇਰ ਕਰਾਂਗੇ ਉਹ ਉਨੀ ਗਹਿਰੀ ਹੁੰਦੀ ਜਾਏਗੀ ਤੇ ਉਨਾ ਹੀ ਔਖਾ ਹੋਂਗ ਉਸ ਕੰਨੇ ਨਿਪਟਣਾ। ਇਸ ਕਰਕੇ ਇਸ ਹਫ਼ਤੇ ਅਸ ਮਤਾ ਵਕਤ ਲਾਨੇ ਆ ਗੱਲ ਕਰਨ 'ਚ ਆਪਣੇ ਦਿਲੇ ਦੀ ਹਾਲਾਤਾਂ ਦੇ ਬਾਰੇ 'ਚ ਤੇ ਇਸ ਬਾਰੇ 'ਚ ਕਿ ਈਸ਼ਵਰ ਕੀਆਂ ਅਸਾਂ ਦੇ ਦਿਲੇ ਕੀ ਪਰਖਦੇ ਹਨ। ਜ਼ਿੰਦਗੀ 'ਚ ਅਸ ਜਿਹੜੇ ਇਮਤਿਹਾਨ ਦਿੰਦੇ ਹਾਂ ਉਹ ਅਸਾਂ ਲਈ ਬੜੇ ਜ਼ਰੂਰੀ ਹੁੰਦੇ ਹਨ। ਇਹ ਨਹੀਂ ਕਿ ਈਸ਼ਵਰ ਅਸਾਂ ਦੀ ਸਹਿਨ ਸ਼ਕਤੀ ਦਾ ਇਮਤਿਹਾਨ ਲੈਂਦੇ ਹਨ, ਈਸ਼ਵਰ ਅਸਾਂ ਦਾ ਇਮਤਿਹਾਨ ਲੈਂਦੇ ਹਨ। ਇਹ ਜਾਣ ਲਈ ਨਹੀਂ ਕਿ ਅਸਾਂ ਦੇ ਦਿਲ 'ਚ ਕੀ ਹੈ, ਕਿ ਉਹ ਪਹਿਲੇ ਸਾਰਾ ਕੁਝ ਜਾਣਦੇ ਹਨ, ਬਲਕਿ ਉਹ ਚਾਹੁੰਦੇ ਹਨ ਕਿ ਅਸ ਦਿਖਾਂ ਕਿ ਅਸਾਂ 'ਚ ਕੀ ਹੈ। ਕਈ ਵਾਰੀ ਅਸਾਂ ਕੀ ਇਸ ਤੋਂ ਹੈਰਾਨੀ ਹੁੰਦੀ ਹੈ ਜਿਹੜਾ ਸਾਡਾ ਅੰਦਰ ਹੁੰਦਾ ਹੈ ਤੇ ਉਹ ਅਸਾਂ ਕੀ ਉਹ ਗੱਲਾਂ ਦੱਸਣਾ ਚਾਹੁੰਦੇ ਹਨ ਤਾਂ ਕਿ ਅਸ ਉਹਨਾਂ ਦਾ ਸਾਹਮਣਾ ਕਰੀ ਸਕਾਂ, ਉਹਨਾਂ ਕੰਨੇ ਨਿਪਟੀ ਸਕਾਂ, ਕੰਨੇ ਇਸ ਤਰ੍ਹਾਂ ਅਸਾਂ ਵੱਧਦੇ ਹਨ। ਸੱਚ ਅਸਾਂ ਕੀ ਆਜ਼ਾਦ ਕਰਦਾ ਹੈ। ਅਸ ਕਦੇ ਵੀ ਆਜ਼ਾਦ ਨਹੀਂ ਹੋਈ ਸਕਦੇ ਅਗਿਆਨਤਾ 'ਚ ਰਹਿ ਕੇ ਤੇ ਧਰੋਖੇ 'ਚ ਰਹਿ ਕੇ। ਸ਼ੈਤਾਨ ਅਗਿਆਨਤਾ ਤੇ ਅੰਧੇਰੇ ਦਾ ਰਾਜਾ ਹੈ। ਅਸ ਦੇ ਜੀਵਨ 'ਚ ਜਿਸ ਚੀਜ਼ੇ ਕੀ ਛਪਾਈ ਕੇ ਰੱਖ ਸਕਦਾ ਹੈ ਉਸ ਉੱਪਰ ਕਾਬੂ ਕਰੀ ਸਕਦਾ ਹੈ, ਪਰ ਜਿੱਲੇ ਉਹ ਸਾਹਮਣੇ ਆਉਂਦੀ ਹੈ ਤਾਂ ਪਰਦਾਫਾਸ਼ ਹੁੰਦਾ ਹੈ। ਜੇ ਅਸ ਉਸੀ ਸਹੀ ਨਜ਼ਰਾਂ ਕੰਨੇ ਦਿਖ ਗਈ ਤੇ ਈਸ਼ਵਰ ਉਸ ਤੋਂ ਨਿਪਟਣ ਲਈ ਤਿਆਰ ਹੁੰਦੇ ਹਨ ਤੇ ਅਸ ਆਜ਼ਾਦੀ ਦੇ ਨਵੇਂ ਮਕਾਮ ਉੱਪਰ ਜਾਈ ਸਕਨੇ ਹਨ। ਆਮੀਨ। ਨੀਤੀ ਵਚਨ 4:23 ਸਭੇ ਤੋਂ ਜ਼ਿਆਦਾ ਆਪਣੇ ਮਨੇ ਦੀ ਰੱਖਿਆ ਕਰ। ਕਿ ਜੀਵਨ ਦਾ ਮੂਲ ਸਰੋਤ ਹੋਈ ਹੈ। ਆਓ ਇਸ ਉੱਪਰ ਵਿਚਾਰ ਕਰਨੇ ਹਾਂ। ਇੱਥੇ ਇਹ ਨਹੀਂ ਆਖਿਆ ਕਿ ਕੋਈ ਹੋਰ ਤੁੰਦੇ ਦਿਲੇ ਕੀ ਰੱਖਿਆ ਕਰੇਗਾ। ਨਹੀਂ ਲਿਖਿਆ ਕਿ ਤੁੰਦੇ ਦਿਲੇ की रक्षा करें, जायज तुंदे दिले की रक्षा करेंगे, पड़ोसी तुंदे दिले की रक्षा करेंगे, बल्कि तुंदे ही अपने मने की रक्षा करनी है। एक जिम्मेदारी है जेकड़ी असा सारियां की चुकानी है। अस जे तुस इत्थों कुछ होर नहीं सीखेंगे तो खाली इन्ना समझी लो कि तुंदे जिम्मेदारी है अपने मने की रक्षा करन दी। ते मैं सारा कुछ तुहाकी दसना चाहनी हाँ कि एक पूरा अलग काम है कि असा की पता नहीं हुंदा कि कुसे भी रोज असा सामने के आने वाला है। असा की पता नहीं होगा कि असा के कोई आखगा ते असा कन्ने के होंग। असा की नहीं पता हुंदा कुल्ले कोई असा की दुखी करांग, धोखा देंग। साकी नहीं पता हुंदा है कि सारे लोग साढ़े कन्ने क्या करने वाले हन। इस करके असा की लगातार सच्ची आत्मा कन्ने काम करते रहना चाहिए है ताकि असा दा दिल सही अवस्था च रहे। मेरे ख्याल च ये शायद या फिर शर्तियां तुंदे ਲਈ ਹੋਣਗੇ ਸਭ ਤੋਂ ਜ਼ਰੂਰੀ ਵਿਚਾਰ ਜਿਸ 'ਚ ਤੁਸੀਂ ਆਏ ਹੋ। ਕਿ ਅਸਾਂ ਦੇ ਅੰਦਰੂਨੀ ਜੀਵਨ ਤੋਂ ਜ਼ਿਆਦਾ ਕੋਈ ਚੀਜ਼ ਜ਼ਰੂਰੀ ਨਹੀਂ ਹੈ। ਈਸ਼ਵਰ ਦੇ ਕੰਨੇ ਚਾਲ 'ਚ ਕੁਝ ਇਹੋ ਜਿਹੀਆਂ ਚੀਜ਼ਾਂ ਰਹੀਆਂ ਹਨ ਜਿਹੜੇ ਜੀਵਨ ਬਦਲਣੇ ਵਾਲੀਆਂ ਸਾਬਿਤ ਹੋਈਆਂ ਹਨ। ਜਿੱਲੇ ਮੇਰਾ ਨਵੇਂ ਸਿਰੇ ਤੋਂ ਜਨਮ ਹੋਇਆ ਹਾ, ਜਿੱਲੇ ਮੈਂ ਈਸ਼ਵਰ ਦਾ ਹੱਥ ਲੋੜਨ ਦੀ ਬਜਾਏ ਉਹਦਾ ਚਿਹਰਾ ਲੋੜਨ ਦੀ ਮਹੱਤਵ ਬਾਰੇ ਸਿੱਖਿਆ ਹਾ। ਇੱਕ ਬੜੀ ਮਹੱਤਵਪੂਰਨ ਗੱਲ ਹੈ ਸਿੱਖਣ ਲਈ ਕਿ ਈਸ਼ਵਰ ਦਾ ਹੋਣਾ ਹੀ ਕੀਮਤੀ ਹੁੰਦਾ ਹੈ, ਖਾਲੀ ਉਹ ਨਹੀਂ ਜਿਹੜਾ ਉਹ ਅਸਾਂ ਲਈ ਕਰੀ ਸਕਦੇ ਹਨ। इस करके मेरे लिए सच्ची मुच्ची महत्वपूर्ण है, पर उस एक चीज है अंदरूनी जीवन ये सीखना। वो जीवन सच्ची मुच्ची जेड़ा मेरे अंदर है कि तुस जानते हो तुंदे हालात तुंदे असली जीवन च नहीं हैं।
ਜੀਵਨ ਇਹ ਨਹੀਂ ਹੈ ਕਿ ਤੁਸੀਂ ਕੁਛ ਤਰ੍ਹਾਂ ਦੇ ਘਰ 'ਚ ਰਹਿੰਦੇ ਹੋ, ਕੁਛ ਤਰ੍ਹਾਂ ਦੀ ਨੌਕਰੀ ਹੈ, ਕੀ ਖਾਂਦੇ ਹੋ, ਕਿੰਨੇ ਪੈਸੇ ਹੋਣ, ਕੀ ਆ ਕਿ ਤੁੰਦੇ ਕੋਲੋਂ ਸਾਰਾ ਕੁਝ ਹੋਣੇ ਉੱਪਰ ਵੀ ਤੁਸੀਂ ਬੜੇ ਦੁਖੀ ਹੋਈ ਸਕਨੇ ਹੋ। ਦੁਨੀਆ 'ਚ ਦੁਖੀ ਅਮੀਰਾਂ ਦੀ ਕੋਈ ਕਮੀ ਨਹੀਂ ਹੈ। ਸਫਲ ਦੁਖੀ ਲੋਕਾਂ ਦੀ ਕੋਈ ਕਮੀ ਨਹੀਂ ਹੈ। ਇਹੋ ਜਿਹੇ ਲੋਕਾਂ ਦੀ ਕੋਈ ਕਮੀ ਨਹੀਂ ਜਿਹੜੇ ਬੜੇ ਘਰਾਂ 'ਚ ਰਹਿੰਦੇ ਹਨ, ਬੜੇ ਦੁਖੀ ਹਨ। ਮੇਰਾ ਗਲਾਨਾ ਇਹ ਹੈ ਕਿ ਜੀਵਨ ਦੀਆਂ ਵਧੀਆ ਚੀਜ਼ਾਂ ਦਾ ਆਨੰਦ ਚੁੱਕਣ 'ਚ ਕੋਈ ਭੇੜੀ ਗੱਲ ਨਹੀਂ ਹੈ। ਈਸ਼ਵਰ ਅਸਾਂਗੀ ਸ਼ੀਸ਼ ਦੇਣਾ ਚਾਹੁੰਦੇ ਹਨ, ਪਰ ਉਹ ਤੁੰਦਾ ਅਸਲੀ ਜੀਵਨ ਨਹੀਂ ਹੈ। ਤੁੰਦਾ ਅਸਲੀ ਜੀਵਨ ਔਕੜਾ ਹੈ ਜਿਹੜਾ ਤੁੰਦੇ ਅੰਦਰ ਹੈ। ਤਾਂ ਇਹ ਯਾਦ ਰੱਖਣਾ ਕਿ ਤੁਸੀਂ ਕਿੰਨੇ ਖੁਸ਼ ਹੋ ਸਕਨੇ ਹੋ ਚਾਹੇ ਵੀ ਕਿੰਨੇ ਬੁਰੇ ਹਾਲਾਤ ਹੋਣ, ਤੇ ਤੁਸੀਂ ਕਿੰਨੇ ਸ਼ਾਂਤ ਹੋ ਸਕਦੇ ਹੋ ਉਸ ਖਲਬਲੀ ਦੇ ਵਿੱਚ ਵੀ ਜਿਹੜੀ ਅੱਜ ਦੁਨੀਆ 'ਚ ਫੈਲੀ ਹੋਈ ਹੈ। ਜੇ ਤੁਸੀਂ ਜਾਣਦੇ ਹੋਗੇ ਕਿਸ ਤਰ੍ਹਾਂ ਤੁੰਦੇ ਦਿਲੇ ਕੀ ਰੱਖਣਾ ਹੈ ਸਹੀ ਢੰਗ ਨੇ। ਕੋਈ ਆਮੀਨ ਬੋਲਗਾ? ਮਤੀ 5:8 ਦੇ ਅਨੁਸਾਰ ਧਨ ਹੈ ਨੋ ਜਿਹਦੇ ਮਨ ਸ਼ੁੱਧ ਹਨ, ਕਿ ਉਹ ਈਸ਼ਵਰ ਕੀ ਦਿਖਣਗੇ। ਇਹ ਵਧੀਆ ਹੈ। क्या तुस ईश्वर कोला सुनना चाहते हो? अपने दिले की शुद्ध रखो, धन है ना वो दिना दे मन शुद्ध ਹਨ। कि वो ईश्वर गी दिख गए, ਇਹਦਾ ਮਤਲਬ ਇਹ ਨਹੀਂ ਹੈ ਕਿ ਅਸ ਉਹਨਾਂ ਕੀ ਆਪਣੀਆਂ ਅੱਖਾਂ ਕੰਨੇ ਦਿਖ ਗਏ, ਪਰ ਅਸ ਸਾਰੇ ਉਹਨਾਂ ਦੇ ਹੋਣ ਦੇ ਬਾਰੇ ਚ ਜਾਣਦੇ ਹਾਂ। ਅੰਦਰ ਦਾ ਮਨੁੱਖ ਈਸ਼ਵਰ ਦੇ ਲਈ ਆਓ ਇਸੀ ਸਕਰੀਨ ਉੱਪਰ ਦਿਖਨੇ ਆ ਤੇ ਤੁਨ ਦਾ ਸ਼ਿੰਗਾਰ ਦਿਖਾਵਟੀ ਨਾ ਹੋਏ, ਅਰਥਾਤ ਵਿਸਤਾਰ ਚ ਬਾਲ ਗੁੰਦਨੇ ਤੇ ਸੋਨੇ ਦੇ ਜੇਵਰ ਜਾਂ ਤਰ੍ਹਾਂ ਤਰ੍ਹਾਂ ਦੇ ਕੱਪੜੇ ਪਾਣੇ ਤੱਕ ਨਾ ਹੋਈ ਕਿ ਤੁਨ ਦਾ ਛਪਿਆ ਜਾਂ ਗੁਪਤ ਮਨੁਸ਼ਤਵ ਨਮਰਤਾ ਦੇ ਮਨੇ ਦੀ ਦੀਨਤਾ ਗੀ ਅਵਿਨਾਸ਼ੀ ਸਜਾਵਟ ਕਨੇ ਸਜਿਆ ਦਾ ਰਵੇ ਤੇ ਇੱਕ ਸ਼ਾਂਤ ਆਤਮਾ ਜਿਹੜੀ ਵਿਆਕੁਲ ਤੇ ਚਿੰਤਾ ਕਨੇ ਭਰੀ ਦੀ ਨਹੀਂ ਹੈ। ਕਿ ਈਸ਼ਵਰ ਦੀ ਨਜ਼ਰਾਂ 'ਚ ਇਸ ਦੀ ਬੜੀ ਕੀਮਤ ਹੈ। ਹੁਣ ਮੈਂ ਕੀ ਕੁਝ ਕੜੀਆਂ ਲਈ ਖਾਲੀ ਔਰਤਾਂ ਕਨੇ ਗੱਲ ਕਰਨੀ ਪਉਂਗ। ਕਿ ਮੈਂ ਜਾਣਦੀ ਹਾਂ ਕਿ ਅਸ ਜ਼ਿਆਦਾ ਸਮੇਂ ਬਿਤਾਉਂਦੇ ਹਾਂ ਤਿਆਰ ਹੋਣੇ 'ਚ, ਜ਼ਿਆਦਾ ਕਰੀ ਕਿ ਆਦਮੀਆਂ ਦੇ ਮੁਕਾਬਲੇ 'ਚ। ਸਾਰੇ ਆਦਮੀਆਂ ਨਹੀਂ, ਸਾਰੇ ਤੁੰਦੇ 'ਚ ਕੁਝ ਕਨੇ। ਇੱਕ ਉਦਾਹਰਨ ਦਿੰਨੀ ਆ, ਡੇਵ ਹਰ ਸਵੇਰੇ ਤਿਆਰ ਹੋਣੇ 'ਚ ਬੜਾ ਸਮੇਂ ਲਾਉਂਦੇ ਹਨ, ਪਰ ਉਹਨਾਂ ਨਹੀਂ ਜਿੰਨਾ ਮੈਂ ਲਾਨੀ ਹਾਂ। ਮੈਂ ਮੰਨੀ ਹਾਂ ਕਿ ਜੇ ਅਸ ਉਹਨਾਂ ਸਮੇਂ ਲਗਾਨ ਆਪਣੇ ਦਿਲਾਂ की ਜਾਂਚਨੇ 'ਚ ਜਿੰਨਾ ਸ਼ਕਲਾਂ की ਜਾਣਨੇ 'ਚ ਲਗਾਉਂਦੇ ਹਾਂ। ਤੁਸੀਂ ਜਾਣਦੇ ਹੋ ਅਸ ਕਿਹੋ ਜਿਹੇ ਹਾਂ? ਜਿਸੇ ਵੀ ਸ਼ੀਸ਼ੇ ਕੋਲ ਲੰਘਨੇ ਆ ਉਸ 'ਚ ਦਿਖਨੇ ਆ। ਅਸ ਆਪਣੇ ਪਰਸੇ 'ਚ ਵੀ ਰੱਖਨੇ ਆ। ਮੈਂ ਮੰਚ ਉੱਪਰ ਆਣੇ ਤੋਂ ਪਹਿਲਾਂ ਆਪਣਾ ਬਾਹਰ ਗੱਡੀ ਕੇ ਆਪੂ ਦਿਖਿਆ ਹਾਂ। ਮੇਰਾ ਮਤਲਬ ਮੈਂ ਹੋਟਲ 'ਚ ਤਿਆਰ ਹੋਈ ਕਿ ਉੱਥੋਂ ਨਿਕਲਣੇ ਤੋਂ ਪਹਿਲਾਂ ਤਾਂ ਫਿਰ ਤੋਂ ਜਿਹੜਾ ਮੈਂ ਆਪਣੀ ਡਰੈਸ ਜਾਂਚੀ, ਮੇਕਅਪ ਦਿਖਿਆ ਕਨੇ। ਇਹ ਸੱਚ ਹੈ, ਹਮੇਸ਼ਾ ਜਾਂਚਦੇ ਹਾਂ। ਮੇਰਾ ਮਤਲਬ ਇੱਥੇ ਪੁੱਜੀ ਕਿ ਗ੍ਰੀਨ ਰੂਮ 'ਚ ਇੱਕ ਵੱਡਾ ਸ਼ੀਸ਼ਾ ਹੈ। ਮੈਂ ਨਹੀਂ ਜਾਣਦੀ ਕਿ ਜੋ ਗ੍ਰੀਨ ਰੂਮ ਆਖਦੇ ਹਨ ਪਰ ਹਰੇ ਨਹੀਂ ਹੁੰਦੇ। ਮੈਂ ਉੱਥੇ ਸ਼ੀਸ਼ੇ 'ਚ ਆਪਣੇ ਕੀ ਦੇਖਿਆ, ਉੱਥੋਂ ਨਿਕਲੀ ਤੇ ਆਪਣੇ ਕੀ ਉਸ ਨੱਕੇ ਸ਼ੀਸ਼ੇ 'ਚ ਨਿਹਾਰਿਆ, ਉੱਥੇ ਖੜੇ ਹੋਈ ਗਏ ਕਿ ਮੈਂ ਉਸੇ ਜਲਦੀ ਤੋਂ ਕੱਢਿਆ ਤਾਂ ਕਿ ਇੱਥੇ ਆਉਣ ਤੋਂ ਪਹਿਲਾਂ ਮੈਂ ਜ਼ਰਾ ਦਿਖੀ ਲਿਆ, ਇਹ ਦੇਖਣ ਲਈ ਕਿ ਸਭ ਠੀਕ ਹੈ। ਲਿਪਸਟਿਕ ਠੀਕ ਤਰ੍ਹਾਂ ਦੀ ਲੱਗੀ ਦੀ ਹੈ, ਫੈਲੇ ਦੀ ਤੇ ਨਹੀਂ ਹੈ, ਕੰਨੇ ਬਾਲੀਆਂ ਆਪਣੀ ਜਗ੍ਹਾ ਹਨ, ਸਭ ਠੀਕ ਠਾਕ ਹੈ, ਜ਼ਿਪ ਬੰਦ ਹੈ। ਫਿਰ ਅਸ ਸ਼ਰਤਰੀਆਂ ਆਪਣੇ ਦਿਲੇ की भी ਜਾਂਚने 'ਚ ਥੋੜਾ ਵਕਤ ਲਾਈ ਸਕਦੇ ਹਾਂ। ਕਿ ਇਹ ਸੱਚ ਹੈ ਕਿ ਸੱਚਮੁੱਚ ਈਸ਼ਵਰ ਇਤਨੇ ਪ੍ਰਭਾਵਿਤ ਨਹੀਂ ਹੁੰਦੇ ਮੇਰੇ ਕੱਪੜਿਆਂ ਕੋਲੋਂ। ਕਿ ਉਹ ਅਸਲ 'ਚ ਜਿਹੜਾ ਦਿਖਨੇ ਹਾਂ ਉਹ ਦੁਸ਼ਮਣ ਵੀ ਦਿਖਣਾ ਹੈ। ਕਿ ਮੈਂ ਆਤਮਿਕ ਤੌਰ ਤੇ ਕਿਸ ਤਰ੍ਹਾਂ ਸੱਜਿਆ ਹਾਂ। ਮੈਂ ਚਾਹਨੀ ਹਾਂ ਕਿ ਤੁਸੀਂ ਸੱਚਮੁੱਚ ਇਹ ਤੱਥ ਸਮਝੀ ਲਓ ਕਿ ਆਤਮਿਕ ਰਾਜ ਵੀ ਉਤਨਾ ਹੀ ਅਸਲੀ ਹੈ ਜਿੰਨੀ ਕਿ ਪ੍ਰਕਿਰਤਿਕ ਦੁਨੀਆ। ਅਸ ਉਸੇ 'ਚ ਦਿਖ ਹੀ ਨਹੀਂ ਸਕਦੇ। ਇਸ ਦਾ ਇਹ ਮਤਲਬ ਨਹੀਂ ਹੈ ਕਿ ਉਹ ਨਹੀਂ ਹੈ। ਅਸਾਂ ਕੀ ਜ਼ਿਆਦਾ ਧਿਆਨ ਦੇਣਾ ਸ਼ੁਰੂ ਕਰਨਾ ਹੈ ਆਪਣੇ ਅੰਦਰੂਨੀ ਜੀਵਨ ਦਾ, ਆਪਣੇ ਖਿਆਲਾਂ ਦਾ ਤੇ ਆਪਣੇ ਵਰਤਾਵ ਦਾ, ਕਨੇ ਆਪਣੇ ਰੁਖੇ ਦਾ। ਆਮੀਨ। ਕਿ ਤੁਸੀਂ ਸਾਰੇ ਇੱਥੇ ਤੱਕ ਸਮਝੀ ਗਏ ਹੋ? ਹੁਣ ਅਸਾਂ ਦੇ ਦਿਲੇ 'ਚ ਸ਼ਾਮਿਲ ਹਨ, ਜਿੱਲੇ ਅਸ ਦਿਲੇ ਦੀ ਗੱਲ ਕਰਨੇ ਆ ਉਹਦੇ 'ਚ ਸ਼ਾਮਿਲ ਹੋਣਾ ਹੈ ਭਾਵਨਾਵਾਂ, ਅਸਾਂ ਦਾ ਪੂਰਾ ਆਤਮਿਕ ਜੀਵਨ, ਮਾਨਸਿਕ ਜੀਵਨ ਤੇ ਅਸਾਂ ਦਾ ਸਰੀਰਿਕ ਜੀਵਨ। ਉਹ ਸਭ ਤੋਂ ਅੰਦਰ ਦਾ, ਸਾਰਿਆਂ ਕੋਲੋਂ ਜ਼ਿਆਦਾ ਗੁਪਤ ਹਿੱਸਾ ਹੈ ਅਸਾਂ ਦੇ ਜੀਵਨ ਦਾ। ਅਸਾਂ ਦਾ ਸਭ ਤੋਂ ਗਹਿਰਾ ਹਿੱਸਾ ਹੈ ਅਸਾਂ ਦਾ ਦਿਲ। ਉਹਨਾਂ ਸਾਰਿਆਂ ਕੋਲ ਇੱਕ ਜਿਹੜਾ ਈਸ਼ਵਰ ਕੋਲੋਂ ਸਿੱਖਿਆ ਹੈ ਤੇ ਮੇਕੀ ਹਲੇ ਵੀ ਯਾਦ ਹੈ। ਮੈਂ ਆਪਣੇ ਘਰੇ ਕੁੱਥੇ ਬੈਠੀ ਦੀ ਹੀ, ਕੁੜੇ ਸੋਫੇ ਪਰ ਬੈਠੀ ਦੀ ਹੀ
मैं उस वेले कुछ लोगों की घर उपर बाइबल पढ़ा दी ही। असां दा एक बड़ा सुपना ते एक बड़ी योजना थी, पर मैं उस तो बहुत दूर ही जिथे मैं अज हाँ। उसले मेरे 3 बच्चे ही ते मेरा मकसद हुंदा हा उन्हां गी रोज दोपहरी सवाना, ताकि मैं कुछ घंटे तक पढ़ी सकदी। कियां कि मिगी महसूस हुंदा है कि मेरे जीवन च एक बुलावा है। मैं बाइबल स्कूल नहीं जाई सकदी ही क्योंकि मेरे 3 बच्चे है। इस करी मैं पढ़दी ही हर दिन सुच्ची आत्मा दे स्कूल च। उन्हां पहली गल्लां च एक जड़ियां ईश्वर ने मिगी दसियां हन ते जड़ियां मेरे ख्यालां च ज्यादा जरूरी हन असां दे जीवने लई, ते ओह सबक जिसी असां गी घड़ी घड़ी सिखना चाहिदा है, उद्देश्यां दा महत्व। कियां कि असां दे कम्मां कोला उद्देश्यां दा पता नहीं चलदा है। ध्यान दिया, उद्देश्यां दा मतलब एह नहीं है कि अस केह् करने आं, बल्कि अस ओह कियां करने आं, जेह्ड़ा बाइबल असां गी साफ दसदी है। कुरंथियों 3 पाठे च 13-15 च जेह्ड़ा अस पढ़ंग कि चाहे अस किस तरह भी भलाई दा काम करिए, जे अस उन्हां गी गलत उद्देश्य कन्नै करंग तां ओह काम ईश्वर गी मंजूर नहीं हुंदे ते अस उन्हां दा फल हासिल नहीं करी सकदे। मिगी हैरानी हुंदी है कि किस तरह बड़े लोग अपना सारा जीवन गुजारदे हन और लोकां गी लुभाण दी कोशिश करदे हन, अपने सारे भले कम्मां कन्नै नेक कम्मां करने ते फैसले दे दिन जिल्ले ओह कम्म लंघदे हन अग्गां दियां अक्खां कोलों, जेह्ड़ा मैं मन्नी हां यीशु हन, जिल्ले ओह अग्ग च लंघदे हन ओह सवा बनी जांदे हन। एक कुरिन्थियों 3:13 ते असां च हर एक दा कम्म साफ ते खुली प्रकट होई जाए ते उस दा असली उद्देश्य सामने आंग, कियां कि ओह मसीह दा दिन उसी दसगा। इस करी के अग्ग कन्नै प्रकट होंग ते ओह अग्ग हर एक दा कम्म परखेगी कि ओह किहो जिहा है जिस दा कम्म उस पर बनिया होया टिकेगा। उस दे प्रयासां दा कोई भी फल बची जांग परीक्षा तो बाद तां ओह फिर अपनी मजदूरी पांग बची जाण तो बाद, पर जे किसी दे कम्म जली जांग तां ओह हानि चुकंग कने अपना ओह सारा फल गवाई देंग कने आप बची जांग, पर जल्दे जल्दे उस अग्गा कोलों। असां गी अपने कम्मां कोलों मुक्ति नहीं मिलती, बल्कि असां गी मुक्ति मिलती है ईश्वर दी दया ते कृपा उपर ते यीशु मसीह दे लहू उपर। असां गी स्वर्ग च उपहार मिलदा है उन्हां पवित्र कम्मां दा जेह्ड़े अस धरती उपर कीते हुंदे हन, खाली पवित्र कम्मां लई, खाली उन्हां लई जेह्ड़े अस सही करन लई करदे हां, गलत कारण करके नहीं। मत्ती 6 तो असां गी थोड़ा ज्ञान मिलदा है। उसदे अनुसार जिल्ले तुस प्रार्थना करदे हो अपने सारे कोलां गुप्त कमरे च जाओ जिथे कोई आई जाई ना सके ते प्रार्थना करा कि तुंदी प्रार्थना गुप्त रहे, ताकि तुंदा स्वर्गीय प्यो भी तुंदे खुले च इनाम देई सके। इत्थे एह नहीं आख्या कि खुले च प्रार्थना करना गलत है, बल्कि एह कि सारेयां गी दस्सण लई प्रार्थना करना गलत है। ते एह लिखिया है कि जिल्ले तुस पहले कम्म करो, इस करी ना करो कि सारे तुसां गी भला समझन, ते जे अस ईमानदार बनग ते अपने कन्नै ईमानदारी बरतना सच्ची मुच्ची बड़ा औखा हुंदा है। जिल्ले तुस इस तरह दी सभा च आने हो, तुस अपनी पछाण दे उन्हां लोकां दे बारे सोचने हो जिन्हां गी इत्थे होना चाहिदा है। तुस आखदे हो काश एह बंदा इत्थे आया होना चाहिदा, काश मेरे बच्चे इत्थे आए हुंदे, काश मेरा पति इत्थे आया हुंदा है। चंगी खबर यह है कि तुस इत्थे हो, ईश्वर तुहागी इत्थे ले आए हन ते तुंदे लेई है। किसी होर दे बारे च सच दा सामना करना बड़ा सौखा हुंदा है, अपने बारे च सच दा सामना करना सौखा नहीं हुंदा। पर जे अस ओह करी सकिए ते अस एक नवें स्तर उपर जाने आं। इस करी के जे अस अपने कन्नै ईमानदार बन गए, असां गी मनना पेगा कि जिल्ले तक अस मता ज्ञान हासिल नहीं कर लेंदे ते ज्यादा सिक्खण लई असां गी ईश्वर कन्नै बारी बारी द्वंद युद्ध करना पौंदा है। अस एक दूजे आस्ते करदे हन। इन्ने मसूब ना बनो, मेरे कन्नै इहो जिहा करन दी कोशिश भी ना करो। तुंदा सारियां दियां शक्लां सच्चाई ये है कि पिछले 2-3 सालां च इस नतीजे उपर पुज्जियां कि अस आजादी दा मसा क मतलब भी नहीं जानदे हुंदे, जिल्ले तक अस होर लोकां गी प्रभावित करने दी लोड़ महसूस करदे हां।
अस सच्ची मुच्ची आजाद होने आ जिल्ले अस जो करने आ प्रभु लेई करने आ। कियां कि अस प्रभु कन्नै प्यार करदे आ ते परवाह करदे आ कि ओह् सोचदे हन ते इस दी परवाह नहीं करदे कि दूजे की सोचदे हन असां दे कम्मां दे बारे च। इस करी असां गी शुरू करना है जे अस चाहने आ कि असां दा दिल सही होए, असां गी उद्देश्यां गी समझियै शुरुआत करनी है। मेरी सलाह एह् है कि तुस आने आह्ले हफ्ते तो वक्त कड्ढी के इक मुलाकात करन, अपने कैलेंडर उप्पर लिखी लैन, अपने कि अद्धे दिन की अपॉइंटमेंट देन। जे तुस अपने कि इन्ने समय तक सही नहीं सकदे तां थोड़ा थोड़ा करी के समय बधाओ। मिगी निजी तौर पर अपने कन्नै वक्त बिताना चंगा लगदा है, पर उस मकाम तक पुज्जने लेई कुछ वक्त लगदा है। अपने कन्नै मुलाकात करो। मैं चाहनी आं तुस ओह् सब लिखो जेह्ड़ा करने हो ते फिर अपने कोलों पुच्छा मैं इहो जिहा क्या करनी आं। मेरी एक गल याद रखो, जे तुस सच मनगे ते तुंदे गी ज्यादा व्यस्त रौह्ने दी लोड़ नहीं होंग। कियां कि तुस उप्पर 4 घंटे दी मुलाकात च कई कम्म निकली सकदे हन। कियां कि अस ज्यादातर एह् नहीं जानदे हुंदे अस उन्हां गी कियां करदे पे हन। कोई मेरे कोला एह् चांह्दा हा कि मैं उन्हां गी नाराज नहीं करना चाहनी आं, इस करी कि मैं एह् कीता। मेरे कोला कोई उपेक्षा करे करदा हा। जानदे हो मैं इस करी के कम्म करदी ही कियां कि मैं जानना चाहंदी ही कि चल के रेहा है। मिगी बेचैनी हुंदी ही। मैं सच आखनी आं, मैं दलां ते समितियां च शामिल हुंदी ही कियां कि मैं जानना चाहंदी ही कि चल के रेहा है। मैं गल करदी ही गिरजे दे दलां ते समितियां दे बारे च। मैं अपने लाड़े गी बड़ी विनती कीती, बड़ा दबाव पाया ताकि ओह् गिरजे दे इक इज्जतदार बंदा बनन ते डेव बिल्कुल नहीं चाहंदे हन। इहदा कारण एह् है कि असल च ओह् कुसै गी खुश करन दी कोशिश नहीं करदे हैं। ओह् ईश्वर दे ते अपने जीवन कन्नै प्यार करदे हैं। पर मैं जानना चाहंदी ही कि केह् चल रेहा है। मैं चाहंदी हां कि ओह् सभावां च जान तो घर आई गै मिगी सारा किश दस्सन। तुआकी जानी के हैरानी होगी कि तुस अपने बारे च केह् जानगे। बन गए सच्ची मुच्ची सच्ची मुच्ची सच्ची मुच्ची ईमानदार। मैं एक कहानी हमेशा सुनानी आं। ओह् एह् है कि उन्हां दिनां दी गल्ल है जिल्ले सारे नकली हीरियां वाले ईशू पिन लांदे हन। कुसै गी ओह् ईशू वाले पिन याद हन? ठीक है, कुसै कोल हल्ले भी है। ठीक है। मैं पार्लर च ओह् लाया हुंदा ही, उत्थे इक जनानी ही, उसी बड़ा चंगा लग्गेआ। ओह् सच्ची मुच्ची चंगा है। मेरी सेवा करदी जनानी ने दस्सेआ। ओह् इक कैंसर आह्ले अस्पताल च नर्स ही। तद उस जनानी ने मिगी दस्सेआ दरअसल मैं इक मसीह हाँ, पर मिगी इक मुश्किल है। मिगी लोकां गी यीशु दे बारे च दस्सना बड़ा चंगा लगदा है, पर अस्पताल च एह् करने दी इजाजत नहीं है। एह् सुनी के मिगी एह् ख्याल है कि जे ओह्दे कोल पिन हुंदा, उसले जिल्ले ओह् मरीजां दे उप्पर झुकदी ते ओह् यीशु दे नां गी दिक्खी सकदे। तू इस्से तक समझी गए हैं ना? ते उस नां कन्नै, खाली उस नां कन्नै उंदा भला होई जंदा। मिगी ख्याल आया चलो मैं देई छड़नी आं इन्हां गी अपने एह् दिन। मिगी एह् महसूस होया कि एह् चोरी छिपी करना चाहिदा है। कियां कि मैं सोचेआ कि मैं किस तरह करांगी जो मेरे पैह्ले निकली गेई। तां लगभग उसी वेले मेरा मैनीक्योर करदी पेई कुड़ी ने मिगी गलाया उठी गए माफ करो जायज इक पाउडर खत्म होई गेदा ऐ जेह्ड़ा मिगी इस्तेमाल करना हा। असां दा गोदाम करनी है, मैं हुणे जाई के ले आनी आं। मैं इक मिंटे च आनी आं। ओह् मिगी इस जनानी कन्नै कल्ली छड्डी गेई। ईश्वर ने मिगी बड़ा बड़ा मौका दित्ता है एह् आखने दा कि सच्ची मुच्ची मिगी महसूस होए करदा है कि ईश्वर चाहने हन मैं तेकी एह् देवां। उन्हां मिगी इस बारे दस्सेआ है, पर नहीं मैं दुई जनानी दे आने तक रुकी कियां कि मेरे दिल च इक बहस चलदी पई ही। उस दुई जनानी गी बड़ा फायदा होग जे ओह् मिगी एह् दिंदे होए दिखगी, उसी समझ आंगी कि देना मसीह दा जीवन दा हिस्सा है ते उसी देने आस्ते प्रोत्साहन मिलगा। मैं बड़ी बेवकूफी ते कामी बनदी पई ही जिल्ले मैं उत्थों निकली। ईश्वर ने गलाया उम्मीद है कि तेकी नंद मिलेआ होग कियां कि तेकी खाली होए फल मिलने आह्ला है। तद जियां मेरियां अक्खां खुलियां मैं आख्या रब्बा 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 रब्बा। मिगी विश्वास है कि तुंदे गी ज्यादा वक्त सोचना नहीं पौंग एहो जिहियां गल्लां सोचन लेई अपने जीवन च। अस चाहने आं कि लोग असां गी दिक्खन, ध्यान देन, असां गी प्रशंसा करन। अस चाहने आं कोई असां गी शाबाशी दे ते असां दे आसे पासे घुम्मन। एह् सारा किश होई सकदा है जे ईश्वर तुसां गी देवन, पर जे तुस आपे चालबाजी करन ओह् सब हासिल करदे हो फिर तुस। मैं नहीं चाहनी कि मेरा वक्त जाया होए ते अपना नां गोआई देआं।
मैं तुआकी दसना आई हाँ कि मैं तुआकी प्रभावित करने लिए नहीं आई हाँ, मैं तुआकी इत्थे सिखाण आई हाँ। मैं ये सिखाण आई हाँ कि कुसे ना कुसे तरह तुस संदेश समझी लैंग। हुण अस गल करना शुरू करने आ अपने दिले दे बखरे बखरे हालातां दे बारे। पहले दिले दी हालत जिस बारे मैं गल करांगी है सख्त दिल। बाइबल च सख्त दिले बारे च मता लिखिया है। इब्रानियों 3:7-8 सच्चियां सुच्ची आत्मा गलांदी है कि जे अज तुस उसदा शब्द सुनो ते मनेगी सख्त ना करो, जियां कि गुस्से दिलाने आले इजराइल च होया हा ते इम्तिहान दे दिन जंगले च कीता हा। जिल्ले तुस दिले गी सख्त करदे हो, तुस खाली सुनने हो, ओ जड़ा सुनना चाहते हो, ओ सुनना नहीं चाहते जड़ा ईश्वर आखना चाहते हैं। जिल्ले तुंदा दिल सख्त हुंदा है ते ईश्वर दे प्रति संवेदनशील नहीं हुंदा, अस सुनी के सुनने आ, असाकी आत्मिक बहरापन हुंदा है कि अस चाहने आ कि ईश्वर असा कन्नै गल करे, तां ओह असा कन्नै गल करदे हुंदे हन पर अस ओह नहीं सुनना चाहते जड़ा ओह आखना चाहते हुंदे हन। जिल्ले तुस दिले गी सख्त बनांदे हो, तुंदे लेई सच्ची मुच्ची औखा हुंदा है बच्चे जे भरोसा करना। ये बड़ा जरूरी है कि असां दा दिल कोमल होवे ईश्वर दे सामने। एक गाना है जड़ा अस गाया हा, ब्रेक माई हार्ट विद वट ब्रेक्स योर्स। मेरा मनना है कि ईश्वर की गलाना चाहिदा है असां दा दिल कोमल बनाने आस्ते। मैं इस बारे बता सोचा, मेरे ख्याल च ये दो तरीकियां कन्नै होई सकदा है। उस च एक तरीका दुए कोलों ज्यादा सही है। जे मैं चमड़ी दे बड़े टुकड़े की कोमल बनाने की कोशिश करेंगे तो मैं एक बड़े कुरे दा इस्तेमाल करी सकनी हाँ। तो मिगी कुछ देर तो इसदा चेता आया कि मैं इत्थे एक आनने आली ही, पर मिगी सबना दा बंदोबस्त करन दा वक्त नहीं लब्भा। इस करियै मैं चाहनी हाँ कि तुस इसी सोचो। मैं अपनी माँ गी दिक्खेआ हा जिल्ले मैं निक्की ही, शायद उन्हां कोल मांस की कोमल बनाने दा कोई तरीका नहीं हा ते उस मासे की टुकड़े की खरीदी आंदी ते उस पर टुट्टी पौंदी ही चौरस ब्लेड वाले छुरे कन्नै। इयां तो मेरे ख्याल च एक होर तरीके कन्नै उस कोमल बनाई सकदे हे ते ओह है तेल आदि दा लेप करिके। मैं कुसै गी जाननी जड़ा बड़ा खरा टिक्का बनांदा हा, जड़ा मैं खादा हा कन्नै ते ओह दिन भर उस पर कोई लेप लाई रखदा हा। मैं सिक्ख्या कि जे मैं ईश्वर दे होने कन्नै वक्त गुजारा, मेरा दिल कोमल बनदा है। कियां कि इहो जिहा नहीं हुंदा कि तुस ईश्वर कन्नै रहो ज्यादा वक्त कन्नै ते उंदे साई ना बनो। सो मिगी तेल आला तरीका चंगा लगदा है। पर जे लोकी ईश्वर कन्नै वक्त नहीं गुजारगे, सौखे तरीके कन्नै कम नहीं करगा, ईश्वर तुसां कि इहो जिहा हालातां चाहणगे कि उन्हां तो बाहर निकली के तुसां गी लग्गा कि तुस बड़े छुरे वाली प्रक्रिया तो लंघे हो। के कोई मेरे कन्नै सहमत है? ठीक है, पर असां गी एह आश्वस्त करन दी लोड़ है कि असां दे अंतकरण कोमल हन ईश्वर दे वास्ते। तुआकी शायद पता भी नहीं कि तुस जायस मायर मिस्ट्रीज वास्ते किन्ने खास हो। तुहाडी कदर करदे हां, सो कि अपने दोस्तां कन्नै भागीदारां दा शुक्रिया भी करदे, जिन्ना करके दुनिया च सब करना मुमकिन हो सकेआ। अस मिली के भुखियां जो खांदे, गरीबां जो कपड़े दिंदे, कन्नै देशां जो भली खबरां दे दे। कृपा करिके अज ही jmmindia.org पर साखी संपर्क करा। प्रार्थना ते निवेदन वास्ते, जायस दी सभावां दा टाइम टेबल देखने आस्ते, कन्नै भागीदार बनने आस्ते, जो अस सारी दुनिया च मसीह दा प्यार वंडदे हां। ਹੁਣੇ ਦਿਖੇ ਪ੍ਰੋਗਰਾਮ ਦੇ ਪ੍ਰਯੋਜਕ ਹਨ ਜॉयस ਮਾਇਰ ਮਿਨਿਸਟਰੀ ਦੇ ਮਿੱਤਰ ਤੇ ਭਾਗੀਦਾਰ।